क्योंकि पंजाबियां दी धौण च किला आ किला काहदा आ ਉਹੀ ਜਿਹੜਾ ਕਿੱਲਾ ਸਾਡੇ ਕੋਲੇ ਆ ਉਸੇ ਕਰਕੇ ਹੀ ਕਿੱਲਾ ਨਾ ਗਰੀਬ ਆਦਮੀ ਨਹੀਂ ਲੜ ਸਕਦਾ ਮੁਲਾਜ਼ਮ ਨਹੀਂ ਲੜ ਸਕਦਾ ਕੌਣ ਲੜਿਆ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਕਿਸਾਨ ਲੜਿਆ ਕਿਸਾਨ ਦੀ ਟਰਾਲੀ ਦੇ ਨਾਲ ਮਜ਼ਦੂਰ ਵੀ ਬਹਿ ਜੂ ਜੇ ਕਿਸਾਨ ਕੋਲੇ ਜ਼ਮੀਨ ਹੀ ਨਾ ਰਹੀ ਤਾਂ ਉਹ ਤਾਂ ਮਤਲਬ ਰੀੜ ਦੀ ਹੱਡੀ ਤੋਂ ਬਗੈਰ ਹੋ ਜੂ ਬਿਲਕੁਲ ਮੈਂ ਤੇ ਬੇਬੇ 21 ਵਾਲੀ ਗੱਲ ਹੈ ਵੀ ਕਿਸੇ ਨੇ ਰੁਪਈਆ ਛਕਣ ਦਿੱਤਾ ਠੀਕ ਹੈ ਜੀ ਤੇ ਉਹਦਾ ਤਾਂ ਰੁਪਈਆ ਸੀ ਬੇਬੇ ਦੇ 20 ਸੀ ਠੀਕ ਹੈ ਬੇਬੇ ਆਪ ਗਈ ਨਾ ਤੇ ਉਹ ਐਂ ਤਾਂ ਦੱਸੇ ਨਾ ਵੀ 20 ਬੇਬੇ ਦੇ ਰੁਪਈਆ ਮੇਰਾ ਉਹ ਕਹਿੰਦਾ ਮੈਂ ਤੇ ਬੇਬੇ 21 ਕਿ ਸਰਕਾਰ ਨੇ ਕੋਈ ਡਿਮਾਂਡ ਸਰਵੇ ਜੇਕਰ ਕਰਾਇਆ ਤਾਂ ਉਹ ਸਰਕਾਰ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ ਕਿ ਇਹ ਸਾਡਾ ਡਿਮਾਂਡ ਸਰਵੇ ਹੈ ਇੰਨੇ ਘਰਾਂ ਦੀ ਪੰਜਾਬ ਨੂੰ ਲੋੜ ਹੈ ਸੜਕ ਦੇ ਆਲੇ ਦੁਆਲੇ ਮੈਨੂੰ ਦੱਸ ਦਿਓ ਵੀ ਥਾਂ ਕਿਹੜੀ ਖਾਲੀ ਪਈ ਹੈ ਤੁਸੀਂ ਜਿਹੜਾ ਇਕੋ ਸਿਟੀ ਮਤਲਬ ਮੋਹਾਲੀ ਕੱਟਿਆ ਗਿਆ ਉਹ 70% ਦਾ ਜੇ ਉਹ ਖਾਲੀ ਪਿਆ ਦੁਨੀਆ ਦੀ 650 ਹੈਕਟੇਅਰ ਏਕੜ ਜ਼ਮੀਨ ਕਾਰਪੋਰੇਟ ਘਰਾਣਿਆਂ ਨੇ ਖਰੀਦ ਲਈ ਹੈ ਔਰ 10 ਕਾਰਪੋਰੇਟ ਘਰਾਣੇ ਨੇ ਜਿਹੜੇ ਉਹਨਾਂ ਨੇ ਕੱਲਿਆਂ ਨੇ ਪੰਜਾਬ ਕੋਲੇ ਜ਼ਮੀਨ ਕਿੰਨੀ ਹੈ 40 ਲੱਖ ਹੈਕਟੇਅਰ ਜਾਣੀ 1 ਕਰੋੜ ਕਿੱਲਾ ਜ਼ਮੀਨ ਹੈ ਠੀਕ ਹੈ ਜੀ ਹੁਣ ਤੁਸੀਂ ਦੇਖ ਲਓ ਵੀ ਉਸ 1 ਕਰੋੜ ਕਿੱਲੇ ਦੇ ਵਿੱਚੋਂ ਕਿੰਨੀ ਸੜਕਾਂ 'ਚ ਆ ਗਈ ਕਿੰਨੀ ਕਲੋਨੀਆਂ ਕੱਟਤੀਆਂ ਹੈ ਨਾ ਕਿੰਨੇ ਸ਼ਹਿਰ ਵਸ ਗਏ ਕਿੰਨਾ ਕੁਝ ਹੋ ਗਿਆ ਚਲੋ ਖੇਤੀਯੋਗ ਆਪਣੇ ਕੋਲੇ 40 ਲੱਖ ਹੈਕਟੇਅਰ ਹੈ ਸੋ 10 ਪੰਜਾਬਾਂ ਜਿੰਨੀ ਜ਼ਮੀਨ ਠੀਕ ਹੈ ਜੀ 12 ਪੰਜਾਬਾਂ ਜਿੰਨੀ ਜ਼ਮੀਨ 10 ਬੰਦੇ ਖਰੀਦ ਕੇ ਬੈਠੇ ਆ ਇੱਕ ਤਾਂ ਇਹ ਨੀਤੀ ਹੈ ਕਾਂਗਰਸ ਸਰਕਾਰ ਦਾ ਚੇਅਰਮੈਨ ਵੀ ਉਹ ਸੀ ਪੰਜਾਬ ਦਾ ਅਕਾਲੀ ਭਾਜਪਾ ਦਾ ਚੇਅਰਮੈਨ ਵੀ ਉਹੀ ਸੀ ਅੱਜ ਮੌਜੂਦਾ ਟਾਈਮ ਉਹੀ ਟਰਾਈਡੈਂਟ ਦਾ ਮਾਲਕ ਰਜਿੰਦਰ ਗੁਪਤਾ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਪਲੈਨਿੰਗ ਬੋਰਡ ਦਾ ਤੇ ਪੈਸੇ ਨਾਲ ਜੁੜੀਆਂ ਸਾਰੀਆਂ ਅਦਾਰਿਆਂ ਦਾ ਚੇਅਰਮੈਨ ਇਹ ਕਿਉਂ ਹੈ ਪਿੰਡ ਉਜੜਨਾ ਮਨਰੇਗਾ ਵੀ ਜਾਣੀ ਹੈ ਜੇ ਪਿੰਡ ਉਜੜਨਾ ਤੇ ਕਿਸਾਨ ਨੇ ਵੀ ਉਜੜਨਾ ਖੇਤੀ ਸਹਾਇਕ ਧੰਦਿਆਂ ਵਾਲਿਆਂ ਨੇ ਵੀ ਉਜੜਨਾ ਜਿਹੜੇ ਲੋਕ ਉਜੜੇ ਪਾਕਿਸਤਾਨ ਚੋਂ ਜ਼ਮੀਨ ਵੱਟੇ ਜ਼ਮੀਨ ਮਿਲ ਗਈ ਜਿੰਨਾ ਸਰਮਾਇਆ ਸੀ ਲੁੱਟਿਆ ਗਿਆ ਜਿੰਨੀਆਂ ਦੁਕਾਨਾਂ ਮਹਿਲ ਮਨਾਰੇ ਕੋਠੀਆਂ ਉਹ ਲੁੱਟੇ ਗਏ ਜ਼ਮੀਨ ਉਜੜਨ ਤੋਂ ਬਾਅਦ ਵੀ ਦੁਬਾਰਾ ਤੁਹਾਨੂੰ ਜ਼ਮੀਨ ਇੱਥੇ ਆ ਕੇ ਮਿਲ ਗਈ ਉਹਦੇ ਵੱਟੇ 'ਚ ਸੋ ਜ਼ਮੀਨ ਇੱਕ ਐਸਾ ਸਰਮਾਇਆ ਹੈ ਜਿਹਨੇ ਲਗਾਤਾਰ ਤੁਹਾਨੂੰ ਪੈਸਾ ਦੇਣਾ ਸੋ ਲੈਂਡ ਪੂਲਿੰਗ ਨੀਤੀ 2025 ਨੂੰ ਲੈ ਕੇ ਵੱਖ-ਵੱਖ ਪਿੰਡਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੰਘਰਸ਼ ਛਿੜ ਚੁੱਕਿਆ ਹੈ ਜਿੱਥੇ ਕਿਸਾਨ ਇਸ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਨੇ ਅੱਜ ਪਿੰਡ ਜੋਧਾ ਲੁਧਿਆਣੇ ਦੇ ਵਿੱਚ ਖਾਸ ਤੌਰ ਤੇ ਮਨਰੇਗਾ ਦੇ ਵਿੱਚ ਕੰਮ ਕਰਨ ਵਾਲੇ ਵਰਗ ਨੇ ਵੀ ਆਪਣੇ ਰੋਸ ਦਰਜ ਕਰਾਇਆ ਗੱਲਬਾਤ ਕਰਨ ਦੇ ਲਈ ਬਾਈ ਹੁਣੀ ਮੇਰੇ ਨਾਲ ਮੌਜੂਦ ਨੇ ਲੋਕ ਅਧਿਕਾਰ ਲਹਿਰ ਤੋਂ ਉਹਨਾਂ ਦੇ ਨਾਲ ਸਾਂਝ ਪਾਉਂਦੇ ਆ ਸੋ ਤੁਸੀਂ ਵੱਖ-ਵੱਖ ਥਾਵਾਂ ਤੇ ਜਾ ਕੇ ਜਿੱਥੇ ਲੈਂਡ ਪੂਲਿੰਗ ਨੀਤੀ ਦੇ ਬਾਰੇ ਲੋਕਾਂ ਨੂੰ ਸੁਚੇਤ ਕਰ ਰਹੇ ਹੋ ਦੱਸ ਰਹੇ ਹੋ ਪਰ ਦੂਸਰੇ ਪਾਸੇ ਜਦੋਂ ਸਰਕਾਰ ਦਾ ਪੱਖ ਸੁਣਦੇ ਆ ਮੁੱਖ ਮੰਤਰੀ ਸਾਹਿਬ ਨੂੰ ਬੋਲਦਿਆਂ ਸੁਣਦੇ ਆ ਉਹ ਸਾਰਿਆਂ ਨੂੰ ਇੱਕੋ ਰੱਸੇ ਹੀ ਬੰਨ੍ਹ ਰਹੇ ਨੇ ਕਹਿੰਦੇ ਵੀ ਇਹ ਤਾਂ ਦੂਜੀਆਂ ਪਾਰਟੀਆਂ ਦੇ ਗੁੰਮਰਾਹ ਕੀਤੇ ਹੋਏ ਲੋਕ ਨੇ ਇਹ ਇਸੇ ਕਰਕੇ ਇਸ ਨੀਤੀ ਦਾ ਵਿਰੋਧ ਕਰ ਰਹੇ ਨੇ ਇਸੇ ਨਾਲ ਮੈਂ ਇੱਕ ਹੋਰ ਬਿਆਨ ਜੋੜ ਦਿਆਂ ਕੱਲ ਦੀਪਕ ਕਬਾਲੀ ਹੋਣਾ ਦੀ ਇੱਕ ਇੰਟਰਵਿਊ ਹੋਈ ਕਿਸੇ ਅਦਾਰੇ ਤੇ ਉੱਥੇ ਉਹਨਾਂ ਨੇ ਬੋਲਦਿਆਂ ਜਵਾਬ ਦਿੱਤਾ ਕਿ ਇਸ ਦੀ ਲੋੜ ਕਿਉਂ ਆ ਕਹਿੰਦੇ ਲੋਕ ਸਾਡੇ ਤੱਕ ਪਹੁੰਚ ਕਰ ਰਹੇ ਨੇ ਸਾਡੇ ਤੋਂ ਮੰਗ ਕਰ ਰਹੇ ਨੇ ਕਿ ਘਰਾਂ ਦੀ ਲੋੜ ਹੈ ਉਹ ਵੀ ਸਰਕਾਰੀ ਫਲੈਟਾਂ ਜਾਂ ਕਹਿ ਲਈਏ ਅਰਬਨ ਸਟੇਟਾਂ ਦੇ ਵਿੱਚ ਕੀ ਕਹੋਗੇ ਸਭ ਤੋਂ ਪਹਿਲਾਂ ਇਹ ਸਰਕਾਰ ਦੇ ਦੋ ਜਿਹੜੇ ਬਿਆਨੀਏ ਘੜੇ ਜਾ ਰਹੇ ਦੇਖੋ ਗੱਲ ਇਹ ਹੈ ਕਿ ਸਰਕਾਰ ਨੇ ਕੋਈ ਡਿਮਾਂਡ ਸਰਵੇ ਜੇਕਰ ਕਰਾਇਆ ਤਾਂ ਉਹ ਸਰਕਾਰ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ ਕਿ ਇਹ ਸਾਡਾ ਡਿਮਾਂਡ ਸਰਵੇ ਹੈ ਇੰਨੇ ਘਰਾਂ ਦੀ ਪੰਜਾਬ ਨੂੰ ਲੋੜ ਹੈ ਹਰ ਪੰਜਾਬੀ ਜਾਣਦਾ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੇਲੇ 50,000 ਕਲੋਨੀਆਂ ਸੀ ਜਿਸ ਦਿਨ ਅਖਬਾਰ ਦੇ ਵਿੱਚ ਇਹ ਪਾਲਿਸੀ ਨਸ਼ਰ ਕੀਤੀ ਜਾਂਦੀ ਹੈ 2 ਜੂਨ ਨੂੰ 3 ਜੂਨ ਨੂੰ ਤਾਂ ਉਸ ਵੇਲੇ ਖੁਦ ਜਿਹੜੇ ਮੰਤਰੀ ਹੈਗੇ ਨੇ ਜਾਂ ਅਮਨ ਅਰੋੜਾ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ 14,000 ਕਲੋਨੀਆਂ ਪੰਜਾਬ 'ਚ ਅਜੇ ਵੀ ਅਣਅਧਿਕਾਰਤ ਹੈ ਅਸੀਂ ਅਣਅਧਿਕਾਰਤ ਕਲੋਨੀਆਂ ਕਰਕੇ ਇਹ ਪਾਲਿਸੀ ਲੈ ਕੇ ਆ ਰਹੇ ਹਾਂ ਕਿ ਬਹੁਤ ਸਾਰੀਆਂ ਡਿਵੈਲਪਡ ਕਲੋਨੀਆਂ ਬਣਨ ਇਹ ਉਹਨਾਂ ਦਾ ਤਰਕ ਸੀ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਕਿਸੇ ਵੇਲੇ 50,000 ਕਲੋਨੀਆਂ ਸੀ ਉਹਨਾਂ ਨੇ ਪੈਸੇ ਲੈ ਕੇ ਉਹ ਅਧਿਕਾਰਤ ਕੀਤੀਆਂ ਫਿਰ ਕਾਂਗਰਸ ਨੇ ਅਧਿਕਾਰਤ ਕੀਤੀਆਂ ਫਿਰ ਤੁਸੀਂ ਅਧਿਕਾਰਤ ਕੀਤੀਆਂ ਜਾਂ ਨਹੀਂ ਕੀਤੀਆਂ ਇਹਦਾ ਜਵਾਬ ਦੇਣ ਠੀਕ ਹੈ ਅਤੇ 14,000 ਅਜੇ ਵੀ ਖੜੀਆਂ ਘੱਟੋ ਘੱਟ 5 ਕਿੱਲਿਆਂ ਦੀ ਕਲੋਨੀ ਤਾਂ ਲਾਈਏ ਆਪਾਂ 70,000 ਏਕੜ ਤਾਂ ਇਹੀ ਬਣਦਾ ਠੀਕ ਹੈ ਫਿਰ ਤੁਸੀਂ ਚੰਡੀਗੜ੍ਹ ਤੋਂ ਲੱਗ ਜਾਓ ਲੁਧਿਆਣੇ ਆ ਜਾਓ ਠੀਕ ਹੈ ਜੀ ਸੜਕ ਦੇ ਆਲੇ ਦੁਆਲੇ ਮੈਨੂੰ ਦੱਸ ਦਿਓ ਵੀ ਥਾਂ ਕਿਹੜੀ ਖਾਲੀ ਪਈ ਹੈ ਫਿਰ ਤੁਸੀਂ ਲੁਧਿਆਣੇ ਚੱਲ ਪਓ ਮੋਗੇ ਤੱਕ ਸੜਕ ਦੇ ਆਲੇ ਦੁਆਲੇ ਕਲੋਨੀਆਂ ਵੀ ਕੱਟੀਆਂ ਵੀਆਂ ਵੱਡੇ ਵੱਡੇ ਪਲਾਟ ਵੱਡੇ ਵੱਡੇ ਬਲਗਣ ਵਲ ਕੇ ਰੱਖੇ ਹੋਏ ਆ ਫਿਰ ਤੁਸੀਂ ਰਾਜਪੁਰੇ ਤੋਂ ਚੱਲ ਪਓ ਪੰਜਾਬ ਰਾਜਪੁਰੇ ਤੋਂ ਸ਼ੁਰੂ ਹੁੰਦਾ ਨਾ ਜੀ ਗਾਂ ਤਾਂ ਚਲੋ ਅੰਬਾਲਾ ਆ ਜਾਂਦਾ ਠੀਕ ਹੈ ਉੱਥੋਂ ਤੁਸੀਂ ਚੱਲ ਪਓ ਫਿਰ ਲੁਧਿਆਣੇ ਤੱਕ ਆ ਜਾਓ ਕਿਹੜਾ ਥਾਂ ਹੈ
ਜਿਹੜਾ ਵੱਡੇ ਲੋਕਾਂ ਨੇ ਸਰਮਾਏਦਾਰਾਂ ਨੇ ਖਰੀਦ ਕੇ ਨਹੀਂ ਰੱਖਿਆ। ਇੱਕ ਅੰਦਾਜ਼ੇ ਮੁਤਾਬਕ 1 ਲੱਖ ਏਕੜ ਦੇ ਲਗਭਗ ਇਹ ਜਗ੍ਹਾ ਪਈ ਹੈ। ਹਾਂਜੀ ਠੀਕ ਹੈ ਜੀ। ਤੁਹਾਡੇ ਕੋਲੇ ਡੂਢ ਪੌਣੇ ਦੂਜਾ ਆ ਜਾਓ, ਹਾਂਜੀ ਤੁਹਾਡੀਆਂ ਪੂਡਾ ਦੀਆਂ, ਗਲਾਡਾ ਦੀਆਂ, ਗਮਾਡਾ ਦੀਆਂ ਜਿਹੜੀਆਂ ਕਲੋਨੀਆਂ ਕੱਟੀਆਂ ਹੋਈਆਂ, ਸ਼ਹਿਰੀ ਅਥਾਰਟੀਆਂ ਦੀਆਂ ਕਲੋਨੀਆਂ ਕੱਟੀਆਂ ਹੋਈਆਂ, ਉਹਨਾਂ 'ਚ ਕਿਹੜਾ ਥਾਂ ਜਿਹੜਾ ਹੈਗਾ ਜਿੱਥੇ ਕੋਠੀਆਂ ਪੈ ਗਈਆਂ। ਠੀਕ ਹੈ। ਤੁਸੀਂ ਜਗਰਾਓਂ ਦੀ ਖੰਡ ਮਿੱਲ ਲੈ ਲਓ, ਤੁਸੀਂ ਮਾਨਸਾ 'ਚ ਕੱਟੀ ਹੋਈ 52 ਏਕੜ ਦੇ ਵਿੱਚ ਮਾਨਸਾ ਦੀ ਸ਼ਹਿਰੀ ਅਥਾਰਟੀ ਦੀ ਪੂਡਾ ਦੀ ਕਲੋਨੀ ਲੈ ਲਓ, ਤੁਸੀਂ ਅੰਮ੍ਰਿਤਸਰ ਦੀਆਂ ਲੈ ਲਓ, ਤੁਸੀਂ ਜਿਹੜਾ ਇਕੋ ਸਿਟੀ ਮਤਲਬ ਮੋਹਾਲੀ ਕੱਟਿਆ ਗਿਆ ਉਹ 70% ਦਾ ਜੇ ਉਹ ਖਾਲੀ ਪਿਆ। ਵੀ ਐ ਮੰਨੀਏ ਵੀ ਇਹਨਾਂ ਨੂੰ ਚਾਅ ਹੀ ਹੁੰਦਾ ਸ਼ੁਰੂਆਤ ਕਰਨ ਦਾ, ਬਾਅਦ ਚ ਵਿੱਚ ਹੀ ਛੱਡ ਛਡਾ ਕੇ ਸਾਰੇ ਨਿਕਲ ਜਾਂਦੇ ਨੇ, ਜਾਂ ਫਿਰ ਕਹਿ ਲਈਏ ਛੱਡ ਛਡਾ ਤੋਂ ਵੀ ਜ਼ਿਆਦਾ ਕਹੀਏ ਵੀ ਪੈਸੇ ਬਣਾ ਕੇ ਨਿਕਲ ਜਾਂਦੇ ਨੇ। ਨਹੀਂ, ਇਹਦੇ ਪਿੱਛੇ 2-3 ਕਾਰਨ ਨੇ ਜੀ। ਪਹਿਲਾ ਕਾਰਨ ਤਾਂ ਇਹ ਹੈ ਕਿ ਇੱਕ ਸਰਵੇ ਰਿਪੋਰਟ ਪਿਛਲੇ ਦਿਨਾਂ 'ਚ ਹਮੀਰ ਸਿੰਘ ਹੋਰਾਂ ਨੇ ਪੜ੍ਹੀ ਹੈ, ਜਨਤਕ ਕੀਤੀ ਹੈ ਲੈਂਡ ਗ੍ਰੈਬਿੰਗ ਨੂੰ ਲੈ ਕੇ। ਹਾਂਜੀ, ਲੈਂਡ ਗ੍ਰੈਬਿੰਗ ਨੂੰ ਲੈ ਕੇ, ਜਿਹਦੇ 'ਚ ਉਹ ਕਹਿੰਦੇ ਆ ਕਿ ਦੁਨੀਆ ਦੀ 650 ਹੈਕਟੇਅਰ ਏਕੜ ਜ਼ਮੀਨ ਜਿਹੜੀ ਹੈ ਉਹ ਕਾਰਪੋਰੇਟ ਘਰਾਣਿਆਂ ਨੇ ਖਰੀਦ ਲਈ ਹੈ। ਹਾਂਜੀ। ਔਰ 10 ਕਾਰਪੋਰੇਟ ਘਰਾਣੇ ਨੇ ਜਿਹੜੇ ਉਹਨਾਂ ਨੇ ਕੱਲਿਆਂ ਨੇ 4.5 ਕਰੋੜ ਹੈਕਟੇਅਰ ਜ਼ਮੀਨ ਖਰੀਦ ਲਈ ਹੈ, ਜਿਹੜੀ ਕਿ ਕੱਲੀ ਜਰਮਨ ਦੇਸ਼ ਦੇ ਬਰਾਬਰ ਹੈ, ਜਰਮਨ ਦੇਸ਼ ਦੇ ਖੇਤਰਫਲ ਦੇ ਬਰਾਬਰ। ਨਹੀਂ, ਤੁਸੀਂ ਆਪਣੇ ਪੰਜਾਬ ਨੂੰ ਸਮਝਣ ਲਈ ਨਾ ਪੰਜਾਬ 'ਚ ਆ ਜਾਓ। ਪੰਜਾਬ ਕੋਲੇ ਜ਼ਮੀਨ ਕਿੰਨੀ ਹੈ? 40 ਲੱਖ ਹੈਕਟੇਅਰ, ਜਾਣੀ 1 ਕਰੋੜ ਕਿੱਲਾ ਜ਼ਮੀਨ ਹੈ। ਠੀਕ ਹੈ ਜੀ। ਹੁਣ ਤੁਸੀਂ ਦੇਖ ਲਓ ਵੀ ਉਸ 1 ਕਰੋੜ ਕਿੱਲੇ ਦੇ ਵਿੱਚੋਂ ਕਿੰਨੀ ਸੜਕਾਂ 'ਚ ਆ ਗਈ, ਕਿੰਨੀ ਕਲੋਨੀਆਂ ਕੱਟਤੀਆਂ, ਹੈ ਨਾ, ਕਿੰਨੇ ਸ਼ਹਿਰ ਵਸ ਗਏ, ਕਿੰਨਾ ਕੁਝ ਹੋ ਗਿਆ। ਚਲੋ ਖੇਤੀਯੋਗ ਆਪਣੇ ਕੋਲੇ 40 ਲੱਖ ਹੈਕਟੇਅਰ ਹੈ, ਸੋ 10 ਪੰਜਾਬਾਂ ਜਿੰਨੀ ਜ਼ਮੀਨ, ਠੀਕ ਹੈ ਜੀ, 12 ਪੰਜਾਬਾਂ ਜਿੰਨੀ ਜ਼ਮੀਨ 10 ਬੰਦੇ ਖਰੀਦ ਕੇ ਬੈਠੇ ਆ। ਇੱਕ ਤਾਂ ਇਹ ਨੀਤੀ ਹੈ, ਇਹ ਲੋਕ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਸਾਰਿਆਂ ਦਾ ਟੁੱਕੜ ਦੇਣ ਵਾਲਾ ਜਿਹੜਾ ਹੈਗਾ ਉਹ ਕਾਰਪੋਰੇਟ ਹੈ। ਇਹਦੀ ਮਿਸਾਲ ਵੀ ਮੈਂ ਤੁਹਾਨੂੰ ਪੰਜਾਬ 'ਚੋਂ ਦਿੰਦਾ ਜੀ। ਇੱਕ ਟਰਾਈਡੈਂਟ ਗਰੁੱਪ ਦਾ ਮਾਲਕ ਹੈ ਰਜਿੰਦਰ ਗੁਪਤਾ, ਕਾਰਪੋਰੇਟ। ਠੀਕ ਹੈ। ਉਹਦੀ ਕਾਮਰੇਡ ਹਰਕ੍ਰਿਸ਼ਨ ਸਰਜੀਤ ਨਾਲ ਯਾਰੀ ਸੀ ਜੀ। ਠੀਕ ਹੈ। ਇੱਥੇ ਇਕੱਲੇ ਕਾਮਰੇਡਾਂ ਦੀ ਤਾਂ ਸਰਕਾਰ ਆਈ ਨਹੀਂ, ਸਾਂਝੀਆਂ ਬਣੀਆਂ, ਕਾਂਗਰਸ ਨਾਲ ਸਾਂਝੀ ਬਣੀ, ਕਿਸੇ ਵੇਲੇ ਕਾਮਰੇਡ ਅਕਾਲੀ ਦਲ ਨਾਲ ਵੀ ਸਾਂਝੀਆਂ ਸਰਕਾਰਾਂ ਬਣਾਉਂਦੇ ਸੀ। ਠੀਕ ਹੈ। ਕਾਂਗਰਸ ਸਰਕਾਰ ਦਾ ਚੇਅਰਮੈਨ ਵੀ ਉਹ ਸੀ ਪੰਜਾਬ ਦਾ। ਹਾਂਜੀ। ਠੀਕ ਹੈ। ਅਕਾਲੀ ਭਾਜਪਾ ਦਾ ਚੇਅਰਮੈਨ ਵੀ ਉਹੀ ਸੀ। ਅੱਜ ਮੌਜੂਦਾ ਟਾਈਮ ਉਹੀ ਟਰਾਈਡੈਂਟ ਦਾ ਮਾਲਕ ਰਜਿੰਦਰ ਗੁਪਤਾ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਪਲੈਨਿੰਗ ਬੋਰਡ ਦਾ ਤੇ ਪੈਸੇ ਨਾਲ ਜੁੜੀਆਂ ਸਾਰੀਆਂ ਅਦਾਰਿਆਂ ਦਾ ਚੇਅਰਮੈਨ। ਇਹ ਕਿਉਂ ਹੈ? ਕਿਉਂਕਿ ਇਹਨਾਂ ਨੂੰ ਬੁਰਕੀ ਸਿੱਟਣ ਵਾਲੇ ਜਿਹੜੇ ਨੇ ਉਹ ਕਾਰਪੋਰੇਟ ਨੇ। ਸੋ ਕਹਿਣ ਦਾ ਭਾਵ ਕਾਰਪੋਰੇਟ ਦਾ ਜਿਹੜਾ ਡੰਗ ਹੈ। ਅੱਜ ਦੀ ਗੱਲ ਤੇ ਆ ਜਾਈਏ, ਆਪਾਂ ਅੱਜ ਜੋਧਾਂ ਦੀ ਧਰਤੀ ਤੇ ਖੜੇ ਆ। ਇੱਥੇ ਮਨਰੇਗਾ ਮਜ਼ਦੂਰਾਂ ਦਾ ਤੇ ਕਿਸਾਨਾਂ ਦਾ ਇਕੱਠ ਹੋਇਆ। ਠੀਕ ਹੈ। ਕਿਉਂਕਿ ਸੱਟ ਇਕੱਠੀ ਵੱਜੀ ਹੈ। ਪਿੰਡ ਉਜੜਨਾ, ਮਨਰੇਗਾ ਵੀ ਜਾਣੀ ਹੈ। ਜੇ ਪਿੰਡ ਉਜੜਨਾ ਹੈ ਤੇ ਕਿਸਾਨ ਨੇ ਵੀ ਉਜੜਨਾ ਹੈ, ਖੇਤੀ ਸਹਾਇਕ ਧੰਦਿਆਂ ਵਾਲਿਆਂ ਨੇ ਵੀ ਉਜੜਨਾ। ਠੀਕ ਹੈ। ਜਿਹੜੇ ਬੈਟਰੀਆਂ ਦੀਆਂ ਦੁਕਾਨਾਂ ਨੇ, ਟਰੈਕਟਰ ਵਰਕਸ਼ਾਪਾਂ ਨੇ, ਕੀੜੇ ਮਾਰ ਦਵਾਈਆਂ ਦੀਆਂ ਦੁਕਾਨਾਂ ਨੇ, ਆੜਤੀਏ ਨੇ, ਆਹ ਜਿਸ ਮੰਡੀ 'ਚ ਖੜੇ ਆ, ਮੈਨੂੰ ਦੱਸ ਦਿਓ ਜਦੋਂ ਜ਼ਮੀਨ ਨਾ ਰਹੀ, ਇਹ ਪਿੰਡ ਨੇ ਦਿੱਤੀ ਹੈ ਜਗ੍ਹਾ ਮੰਡੀ ਵਾਸਤੇ, ਇਹਦਾ ਕੀ ਵੈਲਿਊ ਰਹਿ ਜੂ? ਠੀਕ ਹੈ। ਸੋ ਇੱਕ ਬਹੁਤ ਵੱਡਾ ਹੱਲ ਹੈ। ਪੰਜਾਬ ਦੇ ਲੋਕਾਂ ਨੂੰ ਮੈਂ ਤੁਹਾਡੇ ਜ਼ਰੀਏ ਦੱਸਣਾ ਚਾਹੁੰਦਾ ਹੈ, ਉਹ ਪੰਜਾਬ ਦੇ ਲੋਕੋ, ਜ਼ਮੀਨ ਜਿਹੜੀ ਹੈ ਇਸ ਤੋਂ ਵੱਡੀ ਧਨ ਦੌਲਤ ਕੋਈ ਨਹੀਂ। ਜਿਸ ਵੇਲੇ ਲੋਕ ਉਜੜੇ ਪਾਕਿਸਤਾਨ 'ਚੋਂ ਜ਼ਮੀਨ ਵੱਟੇ ਜ਼ਮੀਨ ਮਿਲ ਗਈ, ਜਿੰਨਾ ਸਰਮਾਇਆ ਸੀ ਲੁੱਟਿਆ ਗਿਆ, ਜਿੰਨੀਆਂ ਦੁਕਾਨਾਂ, ਮਹਿਲ, ਮਨਾਰੇ, ਕੋਠੀਆਂ ਉਹ ਲੁੱਟੇ ਗਏ। ਜ਼ਮੀਨ ਉਜੜਨ ਤੋਂ ਬਾਅਦ ਵੀ ਦੁਬਾਰਾ ਤੁਹਾਨੂੰ ਜ਼ਮੀਨ ਇੱਥੇ ਆ ਕੇ ਮਿਲ ਗਈ ਉਹਦੇ ਵੱਟੇ 'ਚ। ਸੋ ਜ਼ਮੀਨ ਇੱਕ ਐਸਾ ਸਰਮਾਇਆ ਹੈ ਜਿਹਨੇ ਲਗਾਤਾਰ ਤੁਹਾਨੂੰ ਪੈਸਾ ਦੇਣਾ। ਸੋ ਪੈਸੇ ਦੀ ਕੋਈ ਵੈਲਿਊ ਨਹੀਂ। ਦੇਸ਼ ਦੀ ਸੰਸਦ 'ਚ ਕਾਨੂੰਨ ਪਾਸ ਹੋ ਗਿਆ, ਤੁਹਾਡਾ 500 ਕਰੋੜ ਬੈਂਕ 'ਚ ਪਿਆ, ਜੇ ਬੈਂਕ ਦਾ ਦਿਵਾਲਾ ਨਿਕਲ ਗਿਆ ਤੁਹਾਨੂੰ ਰੁਪਈਆ 5 ਲੱਖ ਮਿਲਣਾ। ਠੀਕ ਹੈ ਜੀ। ਤੁਸੀਂ ਇਸ ਪੈਸੇ ਨਾਲ, ਇਸ ਪੈਸੇ ਨੇ ਦੁੱਧ ਨਹੀਂ ਦੇਣਾ, ਆਂਡੇ ਨਹੀਂ ਦੇਣੇ, ਕਣਕ ਨਹੀਂ ਦੇਣੀ, ਝੋਨਾ ਨਹੀਂ ਦੇਣਾ। ਖੇਤ 'ਚ ਜੋ ਬੀਜਦੇ ਆ ਉਹ ਇੱਕ ਦਾਣਾ ਬੀਜਦੇ ਆ ਤੇ 150 ਦਾਣਾ ਹੋ ਕੇ ਨਿਕਲਦਾ। ਠੀਕ ਹੈ। ਸੋ ਸਾਨੂੰ ਜ਼ਮੀਨ ਵਟੇ ਜ਼ਮੀਨ ਨਹੀਂ ਮਿਲਣੀ। ਅਸੀਂ ਹਰਿਆਣੇ 'ਚ, ਹਿਮਾਚਲ 'ਚ, ਅਸੀਂ ਰਾਜਸਥਾਨ 'ਚ ਜ਼ਮੀਨ ਨਹੀਂ ਖਰੀਦ ਸਕਦੇ। ਗੁਜਰਾਤ 'ਚ, ਯੂਪੀ 'ਚ ਜਿਹੜੇ ਪਹਿਲਾਂ 60 ਸਾਲ ਪਹਿਲਾਂ ਕਿਸਾਨ ਸੱਦ ਕੇ ਵਸਾਏ ਗਏ, ਜੀਓ ਆਇਆ ਕਹਿ ਕੇ, ਉਹਨਾਂ ਨੂੰ ਉੱਥੋਂ ਹੁਣ ਖਦੇੜਿਆ ਜਾ ਰਿਹਾ। ਆਪਾਂ ਦੇਖਦੇ ਹਾਂ ਗੁਜਰਾਤ ਸਰਕਾਰ ਨੇ ਯਤਨ ਕੀਤਾ ਉਹਨਾਂ ਨੂੰ ਉੱਥੋਂ ਭਜਾਉਣ ਦਾ। ਸੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਤੁਸੀਂ
ਇਹ ਜ਼ਮੀਨ ਦੇ ਨਾਲ ਹੀ ਮਜ਼ਦੂਰ ਜੁੜਿਆ ਹੋਇਆ ਜੀ ਠੀਕ ਹੈ। ਜ਼ਮੀਨ ਦੇ ਨਾਲ ਹੀ ਤੁਹਾਡੀਆਂ ਖੁਸ਼ੀਆਂ, ਤੁਹਾਡਾ ਸੱਭਿਆਚਾਰ, ਤੁਹਾਡਾ ਕਲਚਰ। ਸੋ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਕਰਨ ਦੀ ਵੀ ਮਾੜੀ ਨੀਤ ਹੈ ਸਰਕਾਰਾਂ ਦੀ, ਕਿਉਂਕਿ ਪੰਜਾਬੀਆਂ ਦੀ ਧੌਣ 'ਚ ਕਿੱਲਾ ਆ। ਕਿੱਲਾ ਕਾਹਦਾ ਆ? ਉਹੀ ਜਿਹੜਾ ਕਿੱਲਾ ਸਾਡੇ ਕੋਲੇ ਆ, ਉਸੇ ਕਰਕੇ ਹੀ ਕਿੱਲਾ ਨਾ। ਗਰੀਬ ਆਦਮੀ ਨਹੀਂ ਲੜ ਸਕਦਾ, ਮੁਲਾਜ਼ਮ ਨਹੀਂ ਲੜ ਸਕਦਾ। ਕੌਣ ਲੜਿਆ ਦਿੱਲੀ ਦੇ ਬਾਰਡਰਾਂ ਤੇ ਜਾ ਕੇ? ਕਿਸਾਨ ਲੜਿਆ। ਕਿਸਾਨ ਦੀ ਟਰਾਲੀ ਦੇ ਨਾਲ ਮਜ਼ਦੂਰ ਵੀ ਬਹਿ ਜੂ। ਜੇ ਕਿਸਾਨ ਕੋਲੇ ਜ਼ਮੀਨ ਹੀ ਨਾ ਰਹੀ ਤਾਂ ਉਹ ਤਾਂ ਮਤਲਬ ਰੀੜ੍ਹ ਦੀ ਹੱਡੀ ਤੋਂ ਬਗੈਰ ਹੋ ਜੂ। ਸੋ ਸਾਨੂੰ ਇਹ ਲੜਾਈ ਜਿਹੜੀ ਹੈ, ਫਿਰ ਇਹਦਾ ਪੈਸਾ ਨਹੀਂ ਮਿਲਣਾ, ਲੈ ਮੁਫਤ ਰਹੇ ਹੈ। ਜੇ ਤੁਹਾਨੂੰ 9 ਕਿੱਲੇ ਜ਼ਮੀਨ ਦੇਤੀ ਤਾਂ ਤੁਹਾਡੇ ਤੋਂ 2 ਕਰੋੜ ਰੁਪਈਆ ਕਿੱਲਾ ਨਾਲ ਲੈਣਾ ਉਸ ਜ਼ਮੀਨ ਨੂੰ ਡਿਵੈਲਪ ਕਰਨ ਦਾ, ਜਿਹੜੀ 3 ਕਿੱਲੇ ਹਿੱਸਾ ਦੇਣੀ ਹੈ। ਸਰਕਾਰ ਦੀ ਕੱਲੀ ਸਕੀਮ ਹੈ, ਜ਼ਮੀਨ ਵੀ ਤੁਹਾਡੀ ਹੈ, ਪੈਸਾ ਵੀ ਤੁਹਾਡਾ ਹੈ, ਉਹਨਾਂ ਨੇ ਸਿਰਫ ਉਹਦੇ ਤੇ ਕਹਿ ਲਈਏ ਵੀ ਬਿਲਡਰ ਲਾਉਣੇ ਨੇ। ਬਿਲਕੁਲ, ਮੈਂ ਤੇ ਬੇਬੇ 21 ਵਾਲੀ ਗੱਲ ਹੈ ਵੀ ਕਿਸੇ ਨੇ ਰੁਪਈਆ ਸ਼ਗਨ ਦਿੱਤਾ, ਠੀਕ ਹੈ ਜੀ, ਤੇ ਉਹਦਾ ਤਾਂ ਰੁਪਈਆ ਸੀ, ਬੇਬੇ ਦੇ 20 ਸੀ, ਠੀਕ ਹੈ। ਬੇਬੇ ਆਪ ਗਈ ਨਾ ਤੇ ਉਹ ਐਂ ਤਾਂ ਦੱਸੇ ਨਾ ਵੀ 20 ਬੇਬੇ ਦੇ ਰੁਪਈਆ ਮੇਰਾ, ਉਹ ਕਹਿੰਦਾ ਮੈਂ ਤੇ ਬੇਬੇ 21, ਠੀਕ ਹੈ। ਸੋ ਇਹਨਾਂ ਦਾ ਕੰਮ ਮੈਂ ਤੇ ਬੇਬੇ 21 ਵਾਲਾ ਹੈ। ਸੋ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਬਿਲਕੁਲ ਸੁਚੇਤ ਹੋਣਾ ਚਾਹੀਦਾ ਹੈ। ਸਾਡੇ ਮਜ਼ਦੂਰ ਭੈਣਾਂ ਨੂੰ, ਬਜ਼ੁਰਗਾਂ ਨੂੰ, ਮਾਵਾਂ ਨੂੰ ਨਾਲ ਖੜਨਾ ਚਾਹੀਦਾ ਹੈ ਔਰ ਕਿਸਾਨਾਂ ਨੂੰ ਵੀ ਜਾਗਣਾ ਚਾਹੀਦਾ ਹੈ, ਕਿਉਂਕਿ ਅੱਜ ਮਜ਼ਦੂਰ ਰੋਟੀ ਤੋਂ ਅਤੁਰ ਹੈ। ਉਹਦੀ ਦਿਹਾੜੀ ਜਿਹੜੀ ਹੈ ਉਹ 700 ਰੁਪਈਆ ਹੋਣੀ ਚਾਹੀਦੀ ਹੈ, ਉਹਨੂੰ ਕੰਮ ਮਿਲੇ। ਕਿਸਾਨਾਂ ਨੂੰ ਉਹਦਾ ਵਿਰੋਧ ਨਹੀਂ ਕਰਨਾ ਚਾਹੀਦਾ, ਬਲਕਿ ਨਾਲ ਖੜ ਕੇ ਮਜ਼ਦੂਰਾਂ ਲਈ ਮੰਗਣੀ ਚਾਹੀਦੀ ਹੈ। ਔਰ ਮਜ਼ਦੂਰਾਂ ਨੂੰ ਦੇਖੋ, ਕਿਸਾਨ ਤਾਂ ਦੇਣ ਲੱਗ ਪਿਆ, ਕਿਸਾਨ ਦਿਹਾੜੀ 800 ਰੁਪਈਆ ਦੇਣ ਲੱਗ ਗਿਆ ਹੁਣ, ਠੀਕ ਹੈ ਨਾ ਜੀ, ਕਿਉਂਕਿ ਉਹ ਅੱਧੀ ਦਿਹਾੜੀ ਤਾਲ ਕੱਢਣ ਦਾ 400 ਦਿੰਦਾ। ਦੂਜੇ ਪਾਸੇ ਸਰਕਾਰ 350 ਦਿੰਦੀ ਹੈ। ਸੋ ਸਰਕਾਰ ਦੇ ਗਲ 'ਚ ਅੰਗੂਠਾ ਕਿਸਾਨ ਤੇ ਮਜ਼ਦੂਰ ਰਲ ਕੇ ਦੇਣ। ਗਰੀਬ ਕੋਲੇ ਪੈਸਾ ਹੋਊ, ਹੱਟੀ ਵਾਲੇ ਨੂੰ ਵੀ ਮਿਲੂ, ਆਂਡੇ ਵੇਚਣ ਵਾਲੇ ਨੂੰ ਵੀ ਮਿਲੂ, ਚੱਪਲਾਂ ਲੀੜਾ ਕੱਪੜਾ ਵੇਚਣ ਵਾਲੇ ਨੂੰ ਵੀ ਮਿਲੂ, ਸਾਰੀ ਮਾਰਕੀਟ 'ਚ ਜਾਊ, ਸਾਰੀ ਮਾਰਕੀਟ 'ਚ ਜਾਊ, ਦੁਕਾਨਾਂ 'ਚੋਂ ਸੌਦਾ ਮੁੱਕੂ, ਫੈਕਟਰੀਆਂ ਚੱਲਣਗੀਆਂ ਛੋਟੀਆਂ। ਸੋ ਮੇਰੀ ਬੇਨਤੀ ਇਹ ਹੈ, ਤੁਹਾਨੂੰ ਵੀ ਇਹ ਬੇਨਤੀ ਹੈ ਜਿਹੜੇ ਚੈਨਲ ਸਾਥ ਦੇ ਰਹੇ ਹੋ, ਕਿ ਲੈਂਡ ਪੂਲਿੰਗ ਜਿਹੜੀ ਨੀਤੀ ਹੈਗੀ ਹੈ ਇਹ ਲੈਂਡ ਲੂਟਿੰਗ ਸਕੈਮ ਹੈ। ਸਾਨੂੰ ਇਹਦੀ ਵਿਰੋਧਤਾ ਕਰਨੀ ਚਾਹੀਦੀ ਹੈ, ਇਹਨਾਂ ਦਾ ਪਿੰਡਾਂ 'ਚ ਦਾਖਲਾ ਬੰਦ ਕਰਨਾ ਚਾਹੀਦਾ ਹੈ। ਔਰ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ ਮਤਲਬ ਇਕੱਠ ਸੱਦਾਂਗੇ, ਉਹਦੇ 'ਚ ਅਸੀਂ ਸਰਕਾਰ ਨੂੰ ਕਹਾਂਗੇ ਵੀ ਇਸ਼ਤਿਹਾਰ ਖਰਚ ਕੇ ਜਾਂ ਸਰਕਾਰੀ ਖਜ਼ਾਨੇ 'ਚੋਂ 2-2 ਲੱਖ ਰੁਪਈਆ ਚੈਨਲ ਵਾਲਿਆਂ ਨੂੰ ਦੇ ਕੇ ਤੁਸੀਂ ਇਹ ਜਿਹੜੀ ਨੀਤੀ ਹੈ ਉਹਦਾ ਪ੍ਰਚਾਰ ਗਲਤ ਨਾ ਕਰਵਾਓ। ਅਸੀਂ ਤੁਹਾਨੂੰ ਸਾਦੇ ਆ ਕੇ ਦੱਸੋ, ਸਾਡੇ ਸਵਾਲ ਹੋਣਗੇ, ਤੁਹਾਡੇ ਜਵਾਬ ਹੋਣਗੇ। ਟੇਬਲ ਤੇ ਗੱਲ ਕਰੋ, ਟੇਬਲ ਤੇ ਗੱਲ। ਧੰਨਵਾਦ ਜੀ, ਧੰਨਵਾਦ।